ਚਾਈਨਾ ਦਾ ਰਾਈਜ਼ ਮਿਲੀਟੈਰਲੀ ਇਕਨੋਮਿਕਲੀ ਹੋਇਆ ਬੜੀ ਤੇਜ਼ੀ ਨਾਲ। ਅਮਰੀਕਾ ਉਹਨੂੰ ਐਜ਼ ਏ ਕੰਪੀਟੀਟਰ ਸਮਝਦਾ ਹੈ। ਉਹ ਸਮਝਦੇ ਨੇ ਕਿ ਭਾਈ ਜੇ ਇੰਡੀਆ ਨੂੰ ਕੁਆਡ 'ਚ ਲਿਆਂਦਾ ਹੈ ਜਾਂ ਹੁਣ ਨੈਟੋ ਪਲੱਸ ਕਹਿ ਰਹੇ ਨੇ ਵੀ ਸ਼ਾਇਦ ਇੰਡੀਆ ਜਿਹੜਾ ਹੈ ਉਹ ਅਗੇਂਸਟ ਚਾਈਨਾ ਜਿਹੜਾ ਹੈ ਉਹ ਸਹਿਯੋਗੀ ਬਣ ਕੇ ਉਹਨਾਂ ਦੇ ਗਲ ਪੈਗਾ। ਇਵੇਂ ਹੋਣਾ ਨਹੀਂ ਹੈ। ਅਮਰੀਕਨਾਂ ਨੇ ਇੰਟਰਨਲ ਇੰਟੈਲੀਜੈਂਸ ਦਿੱਤੀ ਉਹਨਾਂ ਨੂੰ ਗਲਵਾਨ ਵੈਲੀ ਜਾਂ ਦੂਜੇ ਦੇ ਹਵਾਲੇ ਨਾਲ ਕਿ ਭਾਈ ਹੋ ਰਿਹਾ, ਲੇਕਿਨ ਗਲਵਾਨ 'ਚ ਇਹਨਾਂ ਦਾ ਕੀ ਹਸ਼ਰ ਹੋਇਆ। 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਇਹਨਾਂ ਨੇ ਗਵਾਈ ਹੈ। ਇਹ ਲੱਗ ਰਿਹਾ ਇਸ ਵੇਲੇ ਕਿ ਜੀ ਅਮਰੀਕਾ ਤਾਂ ਬਿਲਕੁਲ ਹੀ ਭਾਰਤ ਦਾ ਪ੍ਰੋਟੈਕਟਰ ਬਣਿਆ ਹੋਇਆ, ਬਟ ਜੀਓ ਪੋਲੀਟੀਕਲ ਸਟੇਟਸ ਜਦੋਂ ਕਿਤੇ ਵੀ ਬਦਲਦੇ ਨੇ ਉਹਦੇ 'ਚ ਕਨਫਰੰਟੇਸ਼ਨ ਇੰਟਰਸਟ ਅੱਜ ਲੱਗਦਾ ਅਮਰੀਕਾ ਨੂੰ ਵੀ ਉਹਦੇ ਇੰਟਰਸਟ ਭਾਰਤ ਨਾਲ ਨੇ, ਪਰ ਬਹੁਤ ਜਲਦੀ ਇਹਨਾਂ ਦਾ ਇਹ ਭੁਲੇਖਾ ਦੂਰ ਹੋਏਗਾ। ਪਾਕਿਸਤਾਨ ਦੇ ਉੱਤੇ ਅਮਰੀਕਾ ਦਾ ਕਿੰਨਾ ਜਿਹੜਾ ਰਾਦਰ ਪਾਕਿਸਤਾਨ ਕਿਸ ਹੱਦ ਤੱਕ ਅਮਰੀਕਾ ਦੀ ਮਦਦ ਲਈ ਗਿਆ ਕੋਲਡ ਵਾਰ ਈਰਾ, ਉਹਨਾਂ ਦਾ ਹੀ ਉਹ ਬਲੌਕ ਸੀ, ਲੇਕਿਨ ਪਾਕਿਸਤਾਨ ਨੂੰ ਕਿਵੇਂ ਡੰਪ ਕੀਤਾ ਅਮਰੀਕਾ ਨੇ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ ਕਿ ਭਾਰਤ ਨੇ ਇਸ ਵਕਤ ਜਾਂ ਰਿਐਕਟਿਵ ਮੋਡ ਦੇ ਵਿੱਚ ਹੈ ਸਿੱਖ ਐਕਟੀਵਿਟੀਜ਼ ਨੂੰ ਲੈ ਕੇ। ਸਿੱਖ ਨੈਸ਼ਨਲਿਜ਼ਮ ਦਾ ਜਿਵੇਂ ਇੱਕ ਉਭਾਰ ਹੋਇਆ ਖਾਸ ਤੌਰ 'ਤੇ, ਮਤਲਬ ਜੇ ਇਸ ਪਿਛਲੇ ਸਾਲਾਂ ਦੇ ਵਿੱਚ ਦੇਖਣਾ ਹੋਵੇ, ਇੱਕ ਖਲਾਅ ਤੋਂ ਬਾਅਦ ਜਿਵੇਂ ਕੌਮ ਇਕਮੁੱਠ ਹੋਈ, ਇਕਜੁੱਟ ਹੋਈ। ਪੰਜਾਬ ਦੀ ਧਰਤੀ 'ਤੇ ਵੀ ਅਸੀਂ 2011-12 ਤੋਂ ਸ਼ੁਰੂ ਹੋ ਕੇ ਜਦੋਂ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੇ ਬਲੈਕ ਵਾਰੰਟ ਜਾਰੀ ਹੁੰਦੇ ਆ, ਉਹ ਤੋਂ ਬਾਅਦ ਸਰਬੱਤ ਖਾਲਸਾ ਹੁੰਦਾ, ਬੇਅਦਬੀ ਦਾ ਦੌਰ ਹੈ, ਅਤੇ ਨਾਲ ਹੀ ਨਾਲ ਫਿਰ ਅੱਗੇ ਅੱਜ ਤੱਕ ਇੱਕ ਐਕਟਿਵਿਜ਼ਮ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਐਕਟੀਵਿਟੀ ਤੱਕ, ਫਿਰ ਉਹਨਾਂ ਨੂੰ ਕਿਵੇਂ ਦਿਬਰੂਗੜ੍ਹ ਭੇਜਣ ਦੀ ਜਿਹੜੀ ਲਾਈਨ ਹੈ ਉਹ ਦੇਖਦੇ ਹਾਂ। ਉਹੀ ਦੌਰਾ ਬਾਹਰ ਡਾਇਸਪੋਰਾ ਦੇ ਵਿੱਚ, ਮਤਲਬ ਇੱਕ ਸਟਰੈਂਥਨ ਦਾ, ਅਵੇਅਰਨੈਸ ਦਾ, ਇਕਜੁੱਟਤਾ ਦਾ ਉਹ ਨਜ਼ਰ ਆਉਂਦਾ ਹੈ। ਸੋ ਉਹਨੇ ਭਾਰਤ ਨੂੰ ਇਸ ਵਕਤ ਰਿਐਕਟਿਵ ਮੋਡ ਦੇ ਵਿੱਚ ਲੈ ਕੇ ਆਉਂਦਾ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਜੇ ਸਾਨੂੰ ਕੋਈ ਚੈਲੰਜ ਇੱਥੇ ਭਾਰਤ ਦੇ ਵਿਦਨ ਕੋਈ ਦੇ ਸਕਦਾ ਹੈ ਤੇ ਉਹ ਪੰਜਾਬ ਹੈ, ਉਹ ਸਿੱਖ ਕੌਮ ਹੈ। ਬਾਕੀ ਸਾਰਾ ਉਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਕੀਤਾ ਹੋਇਆ। ਉਹ ਭਾਰਤ ਦੀ ਜੁਡੀਸ਼ਰੀ ਤੋਂ ਲੈ ਕੇ ਸਾਰਾ ਸਿਸਟਮ ਹੋਵੇ, ਉਹਨਾਂ ਦਾ ਮੀਡੀਆ ਹੋਵੇ, ਕਿਸੇ ਵੀ ਪੱਖ ਤੋਂ ਜਦੋਂ ਤੁਸੀਂ ਨਜ਼ਰ ਮਾਰਦੇ ਹੋ ਤਾਂ ਕੋਈ ਵੀ ਉੱਥੇ ਬੋਲਦਾ ਨਹੀਂ, ਕੁਸਕਦਾ ਨਹੀਂ। ਅਤੇ ਥੋੜ੍ਹੀ ਬਹੁਤ ਹੁੰਦੀ ਹੈ, ਕਿਤੇ NIA ਭੇਜ ਦਿੱਤੀ, ਕਿਤੇ CBI ਦੀ ਰੇਡ ਮਰਵਾ ਦਿੱਤੀ, ਕਿਤੇ ਹੋਰ ਇਨਕਮ ਟੈਕਸ ਡਿਪਾਰਟਮੈਂਟ ਦੇ ਉਹਨਾਂ ਦੇ ਪੋਲੀਟੀਸ਼ੀਅਨਸ ਕਿਵੇਂ ਉਹਨਾਂ ਨੇ ਜਿਹੜੀ ਸਾਰੀ ਉਹਨਾਂ ਦੀ ਆਪੋਜ਼ਿਟ ਜਿਹੜੀ ਲੀਡਰਸ਼ਿਪ ਹੈਗੀ ਹੈ, ਰਾਹੁਲ ਗਾਂਧੀ ਤੋਂ ਲੈ ਕੇ ਸਟੇਟ ਦੀਆਂ ਸਾਰੀਆਂ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੇ ਉਹ ਕੁਛ ਇੰਟੀਮੀਡੇਸ਼ਨ ਰਾਹੀਂ, ਕੁਛ ਦਬਾਅ ਦੇ ਰਾਹੀਂ, ਕੁਛ ਡਰ ਦੇ ਰਾਹੀਂ, ਸਾਮ ਦਾਮ ਦੰਡ ਭੇਦ ਸਾਰੇ ਵਰਤ ਕੇ ਉਹਨਾਂ ਨੇ ਸਾਰੇ ਚੁੱਪ ਕਰਾ ਲਏ ਆ। ਮਤਲਬ ਕਿਸਾਨ ਸੰਘਰਸ਼ ਇੱਕ ਅਜਿਹਾ ਮੁਕਾਮ ਸੀ ਜਿੱਥੇ ਸਿੱਖਾਂ ਨੇ ਉਹਨਾਂ ਦੀ ਟੈਂ ਜਿਹੜੀ ਸੀ, ਜਾਂ ਇਹ ਕਹਿ ਲਓ ਵੀ ਜਿਹੜਾ ਧੌਣ 'ਚ ਕੀਲਾ ਫਸਿਆ ਹੋਇਆ ਸੀ, ਉਹ ਕੱਢਿਆ ਅਤੇ ਦੱਸਿਆ ਕਿ ਨਹੀਂ, ਇਹ ਅਜਿੱਤ ਨਹੀਂ ਨੇ, ਅਸੀਂ ਇਹਨਾਂ ਨੂੰ ਮੋੜ ਸਕਦੇ ਹਾਂ। ਜੋ ਇਹਨਾਂ ਦਾ ਰੱਥ ਚੱਲ ਰਿਹਾ ਉਹਨੂੰ ਪੰਜਾਬ ਰੋਕੂਗਾ। ਮਤਲਬ ਉਹ ਇੱਕ ਸੀਰੀਅਸ ਚੈਲੰਜ ਸੀ। ਅਤੇ ਉਸੇ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਹੁਣ ਉਹ ਰਿਐਕਟ ਵੀ ਕਰਦੇ ਆ, ਅਤੇ ਕਿਵੇਂ ਡਿਪਲੋਮੈਟਿਕ ਟਾਈਜ਼ ਆਸਟ੍ਰੇਲੀਆ ਦੇ ਨਾਲ, ਕੈਨੇਡਾ ਦੇ ਨਾਲ, ਜਾਂ ਕਿਸੇ ਹੱਦ ਤੱਕ ਅਮਰੀਕਾ UK ਦੇ ਨਾਲ ਵੀ ਉਹ ਜਿਹੜਾ ਆ ਉਹਦੇ ਵਿੱਚ ਇੱਕ ਫ੍ਰਿਕਸ਼ਨ ਜਿਹੜੀ ਆ ਉਹ ਨਜ਼ਰ ਆ ਰਹੀ ਆ। ਸੋ ਹੁਣ ਇਸ ਸਾਰੇ ਸੰਦਰਭ ਦੇ ਵਿੱਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇਖਦੇ ਹਾਂ, ਮਤਲਬ ਅਮਰੀਕਾ ਦੀ ਕੀ ਮਜਬੂਰੀ ਬਣੀ ਕਿ ਕਿਵੇਂ ਉਹਨਾਂ ਦਾ ਚਾਈਨਾ ਦੇ ਨਾਲ ਕੀ ਰਿਲੇਸ਼ਨ ਹੈ, ਅਤੇ ਚਾਈਨਾ ਨੂੰ ਐਜ਼ ਆਪੋਜ਼ਿਟ ਸਾਈਡ ਦੇਖਦੇ ਹਾਂ ਉਹਨਾਂ ਨੂੰ ਭਾਰਤ ਦੀ ਕਿਸ ਕਿਸਮ ਦੀ ਲੋੜ ਹੈਗੀ ਹੈ ਕਿ ਨਰਿੰਦਰ ਮੋਦੀ ਨੂੰ ਦੂਰੀਵਾਰ ਹੁਣ ਉਹਨਾਂ ਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ। ਫਿਰ ਸਟੇਟ ਡਿਨਰ ਜਿਹੜਾ ਆ 22 ਜੂਨ ਨੂੰ ਉਹਨਾਂ ਨੇ ਉਹ ਕੀਤਾ ਹੋਇਆ ਵਾਈਟ ਹਾਊਸ ਦੇ ਵਿੱਚ ਸਕੈਜੂਲਡ ਹੈਗਾ। ਸੋ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਕਿਵੇਂ ਦੇਖ ਰਹੇ ਹੋ, ਜਿੱਥੇ ਇੱਕ ਪਾਸੇ ਉਭਾਰ ਹੈ, ਕੌਮ ਦਾ ਇੱਕ ਜੋਸ਼ ਹੈ, ਜਾਂ ਇੱਕ ਸੀਰੀਅਸ ਚੈਲੰਜ ਸਟੇਟ ਨੂੰ ਨਜ਼ਰ ਆ ਰਿਹਾ ਹੈ। ਇੰਡੀਅਨ ਸਟੇਟ ਨੂੰ ਉਹ ਮੰਨਣ ਨਾ ਮੰਨਣ ਇੱਕ ਵੱਖਰੀ ਜੁਦਾ ਗੱਲ ਹੈਗੀ ਹੈ, ਬਟ ਐਟ ਦ ਸੇਮ ਟਾਈਮ ਮਤਲਬ ਜਿਹੜੀਆਂ ਇਹ ਇੰਟਰਨੈਸ਼ਨਲ ਜਦੋਂ ਤੁਸੀਂ ਦਾਇਰਾਕਾਰ ਦੇਖਦੇ ਹੋ ਤੇ ਕੀ ਨਜ਼ਰ ਆਉਂਦਾ ਹੈ ਵੀ ਜਿਹੜਾ ਇਹ ਚੈਲੰਜ ਹੈ ਸਿੱਖਾਂ ਦਾ, ਕੀ ਇਹ ਅੱਗੇ ਕਿਤੇ ਵੱਧ ਫੁੱਲ ਕੇ ਕਿਤੇ ਇੱਕ ਸੀਰੀਅਸ ਨੋਟ ਦੇ ਵਿੱਚ ਕਨਵਰਟ ਹੋ ਸਕਦਾ, ਜਾਂ ਜਿਹੜਾ ਇਹ ਭਾਰਤ ਦੀ ਉਹਨਾਂ ਦਾ ਸਾਰਾ ਹਮਲਾ ਫੈਲਾ ਲੈ ਕੇ ਨਰਿੰਦਰ ਮੋਦੀ ਨੇ ਆਉਣਾ, ਉਸ ਹਵਾਲੇ ਨਾਲ ਕਿਵੇਂ ਦੇਖ ਰਹੇ ਹੋ ਸਿਚੁਏਸ਼ਨ? ਦੇਖੋ, ਤੁਹਾਡੇ ਇਸ ਸਵਾਲ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਅਸੀਂ ਇਹ ਖਬਰ ਬੜੇ ਦੁਖੀ ਹਿਰਦੇ ਨਾਲ ਹੀ ਦੇ ਰਹੇ
ਭਾਈ ਅਵਤਾਰ ਸਿੰਘ ਖੰਡਾ ਨਾਲ ਸੰਬੰਧਿਤ ਯੂਕੇ ਦੇ ਵਿੱਚ ਵੱਡੇ ਐਕਟਿਵਿਸਟ ਨੇ ਜੀ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਾਰੀ ਖਾਲਸਾ ਵਹੀਰ ਔਰ ਦੂਸਰੀ ਮੁਹਿੰਮ ਦੇ ਵੇਲੇ ਭਾਰਤ ਸਰਕਾਰ ਇਹਨਾਂ ਨੂੰ ਟਾਰਗੇਟ ਕਰਦੀ ਰਹੀ ਔਰ ਜਿਵੇਂ ਜਿਹੜਾ 19 ਮਾਰਚ ਨੂੰ ਹਾਈ ਕਮਿਸ਼ਨ ਦੇ ਉੱਤੋਂ ਤਿਰੰਗਾ ਲਾ ਕੇ ਕੇਸਰੀ ਝੰਡਾ ਉਹਨੂੰ ਵੀ ਲੀਡ ਇਹਨਾਂ ਨੇ ਕੀਤਾ ਔਰ ਉਸ ਲਈ ਵੀ ਜਿਹੜਾ ਇਹ ਭਾਰਤੀ ਹਕੂਮਤ ਡਿਮੋਨਾਈਜ਼ ਕਰਦੀ ਰਹੀ ਔਰ ਇਹ ਸਾਨੂੰ ਖਬਰ ਭਾਈ ਅੰਮ੍ਰਿਤ ਸਿੰਘ ਹੋਰਾਂ ਵੱਲੋਂ ਭੇਜੀ ਗਈ ਹੈ। ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਭਾਈ ਅਵਤਾਰ ਸਿੰਘ ਜੀ ਖੰਡਾ ਇਜ਼ ਕਰੰਟਲੀ ਇਨ ਕ੍ਰਿਟੀਕਲ ਕੇਅਰ। ਬੇਨਤੀ ਟੂ ਸਾਧ ਸੰਗਤ ਟੂ ਡੂ ਪਾਠ ਐਂਡ ਅਰਦਾਸ ਫॉर ਹਿਜ਼ ਰਿਕਵਰੀ ਐਂਡ ਚੜ੍ਹਦੀ ਕਲਾ। The family humbly request to please respect their privacy and do not contact them or visit the hospital at this time, please. Thank you for consideration. So ਅਸੀਂ ਦਰਸ਼ਕ ਪਿਕਚਰ ਉਹਨਾਂ ਦੀ ਦੇਖ ਵੀ ਰਹੇ ਹੋਣਗੇ, ਬੜੀ ਚੜ੍ਹਦੀ ਕਲਾ ਵਾਲੇ ਨੌਜਵਾਨ ਸਿੰਘ ਔਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਚਕਮਾ ਦਿੱਤਾ ਪੁਲਿਸ ਨੂੰ, ਉਹ ਇਹ ਪੀਰੀਅਡ ਸੀ ਕਿ ਉਹਨਾਂ ਦੇ ਮਾਤਾ ਜੀ ਪੰਜਾਬ 'ਚ ਨੇ, ਛੋਟੀ ਭੈਣ ਜਿਹੜੇ ਹਸਪੀਟਲ 'ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਪੁਲਿਸ ਨੇ ਚੁੱਕਿਆ ਸੀ, ਬਜ਼ੁਰਗ ਮਾਤਾ ਨੂੰ ਵੀ ਔਰ ਛੋਟੀ ਭੈਣ ਨੂੰ ਵੀ ਔਰ ਜਿੰਨੇ ਵੀ ਪੰਥਕ ਹਲਕਿਆਂ ਦੇ ਵਿੱਚ ਅੱਡ ਸ਼ੋਬਿਆਂ 'ਚ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਨੇ ਉਹ ਕਿਸ ਲੈਵਲ ਦੀ ਡੈਡੀਕੇਸ਼ਨ ਵਾਲੇ ਔਰ ਕਿਸ ਕਲੈਰਿਟੀ ਵਾਲੇ ਨੇ ਔਰ ਇਹ ਉਹਨਾਂ ਦੀ ਬਿਮਾਰੀ ਹਾਲਾਂ ਇਸ ਬਾਰੇ ਡਿਟੇਲ ਜੋ ਪਤਾ ਲੱਗੇਗੀ ਇਸ ਵੇਲੇ ਉਹ ਕ੍ਰਿਟੀਕਲ ਹਾਲਤ 'ਚ ਨੇ। ਐਸਾ ਵੀ ਪਤਾ ਲੱਗਿਆ ਵੀ ਕੈਂਸਰ ਦੀ ਚੌਥੀ ਸਟੇਜ ਟਰਮੀਨਲ ਸਟੇਜ ਨੂੰ ਕਿਹਾ ਜਾਂਦਾ ਹੈ ਪਰ ਇਸ ਨਾਲ ਜੁੜੀਆਂ ਕੁਝ ਅਫਵਾਹਾਂ ਵੀ ਨੇ ਸਾਨੂੰ ਕਿਉਂਕਿ ਇਸ ਪ੍ਰੋਗਰਾਮ ਦੇ ਦੌਰਾਨ ਹੀ ਇਹ ਜਾਣਕਾਰੀ ਮਿਲੀ ਹੈ ਸੋ ਅਸੀਂ ਆਪਣੇ ਵਿਊਅਰਸ ਤੱਕ ਪਹੁੰਚਾ ਰਹੇ ਹਾਂ। ਮੋਦੀ 21, 22, 23 3 ਦਿਨ ਦਾ ਉਹਦਾ ਅਮਰੀਕਾ ਦੌਰਾ ਹੈ ਔਰ ਤੁਸੀਂ ਜਿਵੇਂ ਕਿਹਾ ਕਿ ਵੀ ਇਸ ਤੋਂ ਪਹਿਲਾਂ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਵੀ ਜੁਆਇੰਟ ਹਾਊਸ ਕਾਂਗਰਸ ਔਰ ਸੈਨੇਟ ਉਹਨੇ ਐਡਰੈਸ ਕੀਤਾ। ਇਸ ਵਾਰ ਹਾਲਾਂਕਿ ਇਹ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਪਹਿਲੀ ਵਾਰ ਮੁਲਾਕਾਤ ਹੋਣੀ ਹੈ, ਐਸਾ ਵੀ ਨਹੀਂ ਹੈ। ਬਾਈਡਨ ਨੇ ਪ੍ਰੈਜ਼ੀਡੈਂਟ ਬਣਦਿਆਂ ਹੀ ਪਹਿਲੇ 8-10 ਦਿਨਾਂ ਦੇ ਵਿੱਚ ਜਿਨ੍ਹਾਂ ਨਾਲ ਵਾਈਟ ਹਾਊਸ ਮੀਟਿੰਗਸ ਕੀਤੀਆਂ ਸੀ ਉਹਨਾਂ ਦੇ ਵਿੱਚ ਨਰਿੰਦਰ ਮੋਦੀ ਵੀ ਸ਼ਾਮਲ ਸੀ ਲੇਕਿਨ ਜਿਹੜਾ ਸਟੇਟ ਡਿਨਰ ਹੁੰਦਾ ਹੈ ਔਰ ਸਟੇਟ ਡਿਨਰ ਨਾਲ ਫਿਰ ਜਦੋਂ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਦਾ ਆਨਰ ਹੁੰਦਾ, ਵੱਡਾ ਆਨਰ ਹੁੰਦਾ ਔਰ ਜਦੋਂ ਸਟੇਟ ਡਿਨਰ ਹੁੰਦਾ ਹੈ ਉਹਦੇ 'ਚ ਡਿਪੈਂਡ ਕਰੇਗਾ 1500 ਤੋਂ 2000 ਤੱਕ ਵੀ ਜਿਹੜੇ ਇਨਵਾਈਟੀ ਹੁੰਦੇ ਨੇ ਉਹਨਾਂ 'ਚ ਅੱਡ ਮੁਲਕਾਂ ਦੇ ਐਂਬੈਸਡਰ ਹੁੰਦੇ ਨੇ, ਕਾਂਗਰਸਮੈਨ ਹੁੰਦੇ ਨੇ, ਹੋਰ ਵੀ ਪੀਪਲ ਦੋਜ਼ ਹੂ ਮੈਟਰ ਔਰ ਇਹ ਇਸ ਪੀਰੀਅਡ 'ਚ ਜਦੋਂ ਕਿ ਰਿਪੀਟਡਲੀ ਅਮਰੀਕਾ ਦੀ ਆਪਣੀ ਜਿਹੜੀ ਕਾਂਗਰਸ ਦੇ ਐਕਟ ਨਾਲ ਬਣੀ ਬਾਡੀ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜੀ ਉਹਨਾਂ ਨੇ 3 ਸਾਲਾਂ ਤੋਂ ਲਗਾਤਾਰਤਾ ਨਾਲ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ। ਉਹਨਾਂ ਹਾਲਾਤਾਂ 'ਚ ਜਿੱਥੇ ਅਸੀਂ ਅਜੇ ਕੱਲ੍ਹ ਗੱਲ ਕੀਤੀ ਕਿ ਜੈਕ ਡਾਰਸੀ ਜਿਹੜਾ ਟਵਿੱਟਰ ਦਾ ਫਾਊਂਡਰ ਵੀ ਹੈ, ਵਨ ਆਫ ਦਾ ਫਾਊਂਡਰਸ ਅਮੰਗਸਟ ਦਾ 2 ਔਰ CEO ਸੀ ਜਦੋਂ ਭਾਰਤ ਦੇ ਵਿੱਚ ਕਿਸਾਨ ਮੂਵਮੈਂਟ ਚੱਲ ਰਹੀ ਸੀ, ਉਹਨੇ ਕੱਲ੍ਹ ਜਿਹੜਾ ਇੰਟਰਵਿਊ ਅਮਰੀਕਨ ਸੀਰੀਅਲ ਚੈਨਲ ਨੂੰ ਦਿੱਤਾ ਜਿਹਦੇ 'ਚ ਉਹਨੇ ਕਿਹਾ ਵੀ ਕਿਵੇਂ ਉਹਦੇ 'ਤੇ ਪ੍ਰੈਸ਼ਰ ਸੀ, ਧਮਕੀ ਸੀ ਕਿ ਭਾਈ ਅਸੀਂ ਬੰਦ ਕਰ ਦਿਆਂਗੇ ਔਰ ਤੁਹਾਡੇ EMPLOYEES ਦੇ ਘਰਾਂ 'ਤੇ ਰੇਡ ਕਰਾਂਗੇ ਔਰ ਉਹਨਾਂ ਨੇ ਕੀਤੇ ਵੀ ਔਰ ਉਹਨੇ ਇਹ ਕਿਹਾ ਸੀ ਵੀ ਕਿਸ ਕਿਸਮ ਦੀ ਇਹ ਜਮਹੂਰੀਅਤ ਹੈ। ਸੋ ਇਸ ਸਾਰੇ ਦੇ ਚੱਲਦਿਆਂ ਔਰ ਜਿਹੜਾ ਭਾਰਤ ਦਾ ਰਵੱਈਆ ਜਦੋਂ ਅੱਜ ਅਸੀਂ ਗੱਲ ਕਰੀਏ ਅੱਜ ਦੀਆਂ ਮੇਨ ਖਬਰਾਂ 'ਚ ਇਹ ਹੈ ਵੀ ਆਲਰੇਡੀ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਭਾਰਤ ਸਰਕਾਰ ਯੂਨੀਫਾਰਮ ਸਿਵਲ ਕੋਡ ਲਿਆ ਰਹੀ ਹੈ ਜਿਸ ਦਾ ਮਤਲਬ ਇਹ ਹੋਏਗਾ ਉਹਨਾਂ ਨੇ ਆਲਰੇਡੀ ਕਿ ਜੀ ਡਿਸਕਸ਼ਨ ਵਿਦ ਰਿਲੀਜੀਅਸ ਗਰੁੱਪਸ ਪੋਲੀਟੀਕਲ ਗਰੁੱਪਸ ਹੀਅਰ ਐਂਡ ਦੇਅਰ। ਮਕਸਦ ਇਹ ਹੈ ਕਿ ਜਿਹੜੀ ਮੁਸਲਮਾਨਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਮੁਸਲਿਮ ਪਰਸਨਲ ਲਾਅ ਹੈ ਜਿਹਦੇ ਥੱਲੇ ਉਹਨਾਂ ਦਾ ਨਿਕਾਹ, ਉਹਨਾਂ ਦੇ ਤਲਾਕ ਜਾਂ ਸਾਰੇ ਕਾਨੂੰਨ ਗਵਰਨ ਹੁੰਦੇ ਨੇ। ਅਸੀਂ ਤਾਂ ਪਹਿਲਾਂ ਹੀ ਸ਼ਿਕਾਇਤ ਕਰਦੇ ਹਾਂ ਕਿ ਭਾਈ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂ ਬਣਾਇਆ ਹੋਇਆ, ਹੁਣ ਇਹ ਉਹਨਾਂ ਦੇ ਮੁਸਲਿਮ ਪਰਸਨਲ ਲਾਅ ਨੂੰ ਵੀ ਖਤਮ ਕਰਨ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਵੀ ਜਿਸ ਦਿਨ ਕਸ਼ਮੀਰ ਦਾ 5 ਅਗਸਤ 2019 ਨੂੰ ਆਈਨੀ ਸਟੇਟਸ ਖਤਮ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ, ਕਿਉਂਕਿ ਇਸ ਵੇਲੇ ਹਿੰਦੂ ਤਵੀਆਂ ਦੀ ਨਫ਼ਰਤ ਇਸ ਹੱਦ ਤੱਕ ਹੈ ਕਿ ਉੱਤਰਾਖੰਡ ਵਰਗੇ ਸੂਬੇ ਦੇ ਵਿੱਚ ਮੁਸਲਮਾਨ ਦੁਕਾਨਦਾਰਾਂ ਦੇ ਬਾਹਰ ਕ੍ਰਾਸ ਲਾ ਕੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਛੱਡ ਕੇ ਚਲੇ ਜਾਓ। 40 ਦੇ ਕਰੀਬ ਦੁਕਾਨਦਾਰ ਇੱਕ ਉਹਨੂੰ ਦੇਵ ਭੂਮੀ ਜੋ ਫਰੰਟ ਦੇ ਨਾਂ ਥੱਲੇ ਇਸ ਕਿਸਮ ਦੇ ਲੋਕ ਨੇ ਔਰ ਇਹ ਸਾਰਾ ਹੀ ਟ੍ਰੈਂਡ ਕਿਤੇ ਬੁਲਡੋਜ਼ ਹੋ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਸਕੂਲ ਨੂੰ ਬੁਲਡੋਜ਼ ਕੀਤਾ ਗਿਆ ਜੀ, ਇਹ ਹਿਜਾਬ ਪਹਿਨ ਕੇ ਆ ਗਈਆਂ ਕੁੜੀਆਂ। ਸੋ
ਇਹ ਜਿਹੜੇ ਸਾਰੇ ਹੀ ਵਰਤਾਰੇ ਇਸ ਵੇਲੇ ਚੱਲ ਰਹੇ ਨੇ ਸਿੱਖਾਂ ਦੇ ਨਾਲ, ਅਸੀਂ ਦੇਖਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਕਿਵੇਂ 18 ਮਾਰਚ ਤੋਂ ਲੈ ਕੇ ਉਹਨਾਂ ਨੇ 7-8 ਸਟੇਟਾਂ ਦੇ ਵਿੱਚ ਸਿੱਖਾਂ ਨੂੰ ਹਰਾਸ ਕੀਤਾ। ਅੱਜ ਵੀ 10 ਸਿੰਘ ਜਿਹੜੇ ਨੇ ਉਹ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਕਾਲਾ ਪਾਣੀ ਜੇਲ੍ਹ ਦੇ ਵਿੱਚ NSA ਜਿਹੜਾ ਕਲੋਨੀਅਲ ਜਿਹੜਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦਾ ਲਾਅ ਉਹਦੇ ਥੱਲੇ ਉਹ ਡੱਕੇ ਹੋਏ ਨੇ। ਪੰਜਾਬ ਦੇ ਵਿੱਚ ਅੱਜ ਵੀ ਇਹ ਹਾਲ ਚੱਲ ਰਿਹਾ। ਅਸੀਂ ਦੇਖਦੇ ਹਾਂ ਕਿਤੇ ਤਾਂ ਕਿਸੇ ਨੂੰ ਗੰਨੇ ਦੀ ਰੇਹੜੀ, ਜੇ ਕੋਈ ਗੰਨੇ ਦਾ ਰਸ ਵੇਚਣਾ ਚਾਹੁੰਦਾ ਹੈ, ਸਿੱਖ ਉਹਨੂੰ ਹਰਾਸ ਕੀਤਾ ਹੁੰਦਾ ਹੈ। ਅੱਜ ਅੰਮ੍ਰਿਤਸਰ ਦੇ ਹਵਾਲੇ ਨਾਲ ਖਬਰ ਸੀ ਜੀ, ਇੱਕ ਨਿਹੰਗ ਸਿੰਘ ਜਿਹੜਾ ਪਬਲਿਕਲੀ ਸ਼ਰਦਾਈ ਬਣਾ ਕੇ ਵੇਚਦਾ ਹੈ, ਉਹ ਆਪਣੀ ਕਿਰਤ ਕਰਨ ਦੇ ਲਈ ਉਹਦਾ ਜਿਹੜਾ ਉੱਥੋਂ ਚੁਕਾ ਦਿੱਤਾ ਗਿਆ। ਕਿੱਥੇ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿਵੇਂ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਹੁਣ ਗੁਟਕਿਆਂ ਜਾਂ ਦੂਜਿਆਂ ਤੱਕ ਤਾਂ ਰੋਜ਼ ਦੀ ਖਬਰ ਹੋ ਗਈ, ਕਦੇ ਇੱਕ ਸੂਬੇ 'ਚ ਕਦੇ ਦੂਸਰੇ ਸੂਬੇ 'ਚ। ਔਰ ਇਹਦੇ ਬਾਵਜੂਦ ਕਿ ਭਾਰਤ ਇਸ ਵੇਲੇ ਵਰਸਟ ਵਾਇਲੇਟਰ ਹੈ ਔਰ ਜੈਨੋਸਾਈਡ ਵਾਚ ਵਰਗੀਆਂ ਜਥੇਬੰਦੀਆਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਵੀ ਜਿੱਥੇ ਇਸ ਵੇਲੇ ਪੋਸੀਬਿਲਿਟੀ ਹੈ ਮਾਈਨੋਰਟੀਜ਼ ਦੇ ਜੈਨੋਸਾਈਡ ਦੀ, ਭਾਰਤ ਜਿਹੜਾ ਹੈ ਉਹ ਸਰੇ ਫਰਿਸ਼ਤ ਹੈ, ਸਭ ਤੋਂ ਉੱਪਰ ਹੈ ਉਸ ਲਿਸਟ ਦੇ ਵਿੱਚ ਜੀ। ਉਹਨਾਂ ਦੀ ਧਰਮ ਸੰਸਦ ਦੇ ਨਾਂ ਥੱਲੇ ਉਹਨਾਂ ਦੇ ਸੋ ਕਾਲਡ ਹੋਲੀ ਮੈਨ ਗੁੰਡੇ ਉਹ ਕਹਿ ਰਹੇ ਨੇ ਕਿ ਜੀ ਖਰੀਦੋ ਹਥਿਆਰ। ਹਰਿਆਣੇ 'ਚ ਉਹਨਾਂ ਨੇ ਕਿਹਾ ਜੀ ਹਥਿਆਰ ਰੱਖੋ। ਉਹਨਾਂ ਦੀਆਂ ਸਾਧਵੀਆਂ ਕਹਿ ਰਹੀਆਂ ਕਿ ਚਾਕੂ ਛੁਰੀਆਂ ਤੇਜ਼ ਕਰ ਲਓ, ਅਸੀਂ ਹੁਣ ਗਾਜਰਾਂ ਮੂਲੀਆਂ ਨਹੀਂ ਕੱਟਣੀਆਂ ਹੈ, ਅਸੀਂ ਕੁਝ ਹੋਰ ਵੀ। ਇਹਨਾਂ ਹਾਲਾਤਾਂ 'ਚ ਅਮਰੀਕਾ ਵਰਗੇ ਮੁਲਕ ਦਾ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ ਕਰਕੇ ਜਾਣਿਆ ਜਾਂਦਾ ਹੈ, ਜਿਹੜਾ ਓਨਲੀ ਹੋਪ ਹੈ, ਜਿਸ ਦੇ ਉੱਤੇ ਅਸੀਂ ਵੀ, ਜੇ ਅਸੀਂ 80s 'ਚ ਅਮਰੀਕਾ ਆਉਣ ਦਾ ਫੈਸਲਾ ਕੀਤਾ ਜਾਂ ਅਸੀਂ ਅਮਰੀਕਾ ਦੀਆਂ ਇੰਸਟੀਟਿਊਸ਼ਨ, ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਜਾਂ US ਕਾਂਗਰਸ, ਉਹਨਾਂ ਤੋਂ ਤਵੱਕੂ ਕਰਦੇ ਹਾਂ ਕਿ ਭਾਈ ਉਹ ਸਾਡੀ ਜਿਹੜੀ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਨੂੰ ਜਿਹੜਾ ਮਨਵਾਉਣ ਦੇ ਲਈ ਉਹ ਪ੍ਰੈਸ਼ਰ ਪਾਉਣ। ਪਰ ਵਾਪਰ ਕੀ ਰਿਹਾ ਅਮਰੀਕਾ ਦੇ ਵਿੱਚ, ਔਰ ਖ਼ਾਸ ਤੌਰ ਤੇ ਅਨਫੋਰਚੂਨੇਟਲੀ ਪੋਸਟ 9/11 ਜਿਹੜੀ ਅਮਰੀਕਨ ਨੀਤੀ ਘਾੜਿਆਂ ਦੀ ਨੀਤੀ ਹੈ ਉਹ ਭਾਰਤ ਪੱਖੀ ਹੁੰਦੀ ਚਲੀ ਗਈ। ਮਨਮੋਹਨ ਸਿੰਘ ਦੇ ਵੇਲੇ, ਜੂਨੀਅਰ ਬੁਸ਼ ਦੇ ਵੇਲੇ ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ, ਹੋਰ ਨੇੜੇ ਚਲੇ ਗਏ। ਫਿਰ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ ਤੱਕ ਪਹੁੰਚਦਿਆਂ ਕੁਆਡ ਬਣਾ ਲਿਆ, ਜਿਹਦੇ 'ਚ ਅਮਰੀਕਾ ਔਰ UK ਔਰ ਆਸਟ੍ਰੇਲੀਆ ਔਰ ਜਾਪਾਨ। ਔਕਸ 'ਚੋਂ ਤਾਂ ਇੰਡੀਆ ਬਾਹਰ ਹੈ। ਹੁਣ ਅਜੇ 29 ਮਈ ਨੂੰ ਜਿਹੜੀ US ਕਾਂਗਰਸ ਦੀ ਸਪੈਸ਼ਲ ਕਮੇਟੀ ਹੈ ਉਹ ਇੰਡੀਆ ਨੂੰ ਆਫਰ ਕਰਦੀ ਹੈ ਕਿ ਤੁਸੀਂ ਨੈਟੋ ਪਲੱਸ ਕੰਟਰੀਜ਼ ਦੇ ਵਿੱਚ ਆ ਜਾਓ ਜੀ। ਔਰ ਇਹ ਸਾਰਾ ਜਿਵੇਂ ਤੁਸੀਂ ਕਿਹਾ ਕਿ ਭਾਈ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ, ਔਰ ਸਾਡਾ ਇਹਦੇ 'ਚੋਂ ਕੀ ਨਿਕਲੇਗਾ। ਮੈਂ ਸਮਝਦਾ ਵੀ ਇਹਨਾਂ ਦੀ ਅਮਰੀਕਨਾਂ ਨੂੰ ਇੱਕ ਗੱਲ ਤੋਂ ਕੋਈ ਮੈਨੂੰ ਕਦੇ ਝਿਜਕ ਨਹੀਂ ਹੁੰਦੀ ਕਹਿਣ ਤੋਂ ਵੀ ਇਹ ਜਦੋਂ ਸਾਊਥ ਏਸ਼ੀਆ ਦਾ ਮਾਮਲਾ ਆਉਂਦਾ ਤਾਂ ਇਹ ਬਿਲਕੁਲ ਨਾਈਵ ਨੇ, ਅਨਾੜੀ ਨੇ, ਕਿਉਂਕਿ ਕਲੋਨੀਅਲ ਪਾਵਰ ਨਹੀਂ ਹੈ ਇਹਨਾਂ ਨੂੰ, ਇਹਨਾਂ ਬ੍ਰਾਹਮਣਵਾਦੀਆਂ ਦੀ ਜ਼ਹਿਨੀਅਤ ਦਾ ਵੀ ਨਹੀਂ ਪਤਾ। ਇਹ ਇਸ ਸਾਰੀ ਸਿਚੁਏਸ਼ਨ 'ਚ ਕਿਉਂਕਿ ਚਾਈਨਾ ਦਾ ਰਾਈਜ਼ ਮਿਲੀਟੈਰਲੀ ਇਕਨੋਮਿਕਲੀ ਹੋਇਆ ਬੜੀ ਤੇਜ਼ੀ ਨਾਲ, ਅਮਰੀਕਾ ਉਹਨੂੰ ਐਜ਼ ਏ ਕੰਪੀਟੀਟਰ ਸਮਝਦਾ। ਜਿਸ ਤਰ੍ਹਾਂ ਰਸ਼ੀਆ ਪੁਤਿਨ ਦੇ ਥੱਲੇ ਵਾਪਸ ਉੱਭਰ ਰਿਹਾ ਸੀ, ਸੋ ਯੂਕਰੇਨ ਮੁੱਦਾ ਵੀ ਇਸ ਲਈ ਅਹਿਮ ਬਣਾ ਦਿੱਤਾ ਗਿਆ ਔਰ ਇਹ ਪ੍ਰੋਵੋਕੇਸ਼ਨ ਕੀਤੀ ਗਈ ਤਾਂ ਕਿ ਰਸ਼ੀਆ ਨੂੰ ਕੰਟੇਨ ਕੀਤਾ ਜਾਏ। ਔਰ ਉਹ ਸਮਝਦੇ ਨੇ ਕਿ ਭਾਈ ਜੇ ਇੰਡੀਆ ਨੂੰ ਕੁਆਡ 'ਚ ਲਿਆਂਦਾ ਹੈ ਜਾਂ ਹੁਣ ਨੈਟੋ ਪਲੱਸ ਕਹਿ ਰਹੇ ਨੇ ਵੀ ਸ਼ਾਇਦ ਇੰਡੀਆ ਜਿਹੜਾ ਹੈ ਉਹ ਅਗੇਂਸਟ ਚਾਈਨਾ ਜਿਹੜਾ ਹੈ ਉਹ ਸਹਿਯੋਗੀ ਬਣ ਕੇ ਉਹਨਾਂ ਦੇ ਗਲ ਪੈਗਾ। ਇਵੇਂ ਹੋਣਾ ਨਹੀਂ ਹੈ ਔਰ ਵੈਸੇ ਵੀ ਇੰਨੇ ਜੋਗੇ ਨਹੀਂ। ਔਰ ਅਮਰੀਕਨਾਂ ਨੂੰ ਖੁਦ ਵੀ ਪਤਾ ਹੈ। ਇਹਦੇ ਬਾਵਜੂਦ ਕਿ ਅਮਰੀਕਨਾਂ ਨੇ ਇੰਟਰਨਲ ਇੰਟੈਲੀਜੈਂਸ ਦਿੱਤੀ ਉਹਨਾਂ ਨੂੰ ਗਲਵਾਨ ਵੈਲੀ ਜਾਂ ਦੂਜੇ ਦੇ ਹਵਾਲੇ ਨਾਲ ਕਿ ਭਾਈ ਹੋ ਰਿਹਾ, ਲੇਕਿਨ ਗਲਵਾਨ 'ਚ ਇਹਨਾਂ ਦਾ ਕੀ ਹਸ਼ਰ ਹੋਇਆ। 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਇਹਨਾਂ ਨੇ ਗਵਾਈ ਹੈ। ਸੋ ਇਹ ਸਾਰਾ ਪਾਰਟ ਜਿਹੜਾ ਹੈ ਉਹ ਸਾਨੂੰ ਵੀ ਨਿਰਾਸ਼ ਕਰਦਾ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ 'ਚ ਚੇਂਜ ਆਫ ਪਾਲਿਸੀ ਵੀ ਹੁੰਦੀ ਹੈ। ਇੱਕ ਜ਼ਮਾਨਾ ਸੀ ਵਿਤਨਾਮ ਦੇ ਜ਼ਮਾਨੇ 'ਚ ਕਿੰਨੇ ਸਾਲ ਅਮਰੀਕਾ ਫਸਿਆ ਰਿਹਾ, ਲੇਕਿਨ ਜਦੋਂ ਆਵਾਜ਼ ਉੱਠੀ ਯੂਨੀਵਰਸਿਟੀਆਂ 'ਚੋਂ ਨਿਕਲੀ ਇੱਕ ਸਟੇਜ 'ਤੇ ਡਰਾਫਟਿੰਗ ਜਿਹੜੀ ਹੈ ਉਹ ਕਾਨੂੰਨ ਬਣ ਗਿਆ ਸੀ। 18 ਸਾਲ ਤੋਂ ਉੱਪਰ ਉਮਰ ਦੇ ਨੂੰ ਫੌਜ 'ਚ ਜਾਣਾ ਪੈਂਦਾ ਸੀ ਲੜਨ ਦੇ ਲਈ ਜੀ। ਫਿਰ ਉਹਨਾਂ ਨੇ ਵਿਤਨਾਮ ਆਪਣੀ ਪਾਲਿਸੀ ਚੇਂਜ ਕੀਤੀ, ਕਿਸ ਤੇਜ਼ੀ ਨਾਲ ਉੱਥੋਂ ਕੱਢੇ। ਇਹੀ ਹਾਲ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਦੇਖਿਆ। 9/11 ਤੋਂ ਬਾਅਦ ਉਦੋਂ ਤੱਕ ਤਾਂ ਜਸਟੀਫਿਕੇਸ਼ਨ ਸੀ ਜੇ ਉਸਾਮਾ ਨੂੰ ਇਹਨਾਂ ਨੇ ਕਲਪਰੇਟ ਬਣਾਇਆ ਸੀ, ਜਦੋਂ ਉਹ ਮਾਰਿਆ ਗਿਆ 10 ਸਾਲ ਬਾਅਦ 9/11 ਦੇ, ਫਿਰ ਉੱਥੇ ਫੌਜ ਰੱਖਣ ਦਾ ਤਾਂ ਕੋਈ ਮਤਲਬ ਨਹੀਂ ਸੀ। ਲੇਕਿਨ ਇੱਕ ਵਿਲਡ ਚਾਹੀਦਾ ਹੁੰਦਾ ਔਰ ਇਸ ਮਾਮਲੇ 'ਚ ਟਰੰਪ ਨੇ ਜਿਹੜਾ ਨੈਗੋਸ਼ੀਏਸ਼ਨ ਓਪਨ ਕੀਤੀ, ਉਹਨਾਂ ਨੂੰ ਪਤਾ ਸੀ ਵੀ ਐਵਰੀ ਡੇ ਵੀ ਆਰ ਲੂਜ਼ਿੰਗ, ਬੰਦੇ ਵੀ ਲੂਜ਼ ਕਰ ਰਹੇ ਹੈ, ਪੈਸੇ ਵੀ ਲੂਜ਼ ਕਰ ਰਹੇ ਹੈ। $3 ਟ੍ਰਿਲੀਅਨ
ਉਹਨਾਂ ਨੇ ਉੱਥੇ ਫਸਾਏ ਆਪਣੇ 20 ਸਾਲਾਂ 'ਚ ਜੀ ਉਹਨਾਂ ਨੇ ਕੱਢਿਆ ਔਰ ਉੱਥੋਂ ਹਫੜਾ ਦਫੜੀ ਦੇ ਵਿੱਚ ਹੀ ਫੌਜ ਨਿਕਲੀ, ਲੇਕਿਨ ਫੈਸਲਾ ਲੈ ਲਿਆ ਗਿਆ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ, ਔਰ ਜਿਵੇਂ ਈਵਨ ਇਹਨਾਂ ਦਾ ਹੀ ਜਿਹੜਾ ਇੰਟੈਲੈਕਚੁਅਲ ਰਿਹਾ ਮਿਸਟਰ ਐਸ਼ਲੀ, ਉਹਨੇ ਫੋਰਨ ਅਫੇਅਰਸ ਮੈਗਜ਼ੀਨ ਦੇ ਵਿੱਚ ਕਿਹਾ ਕਿ ਵੀ ਰੋਂਗ ਬੈਟ ਔਨ ਇੰਡੀਆ, ਅਮਰੀਕਾਜ਼ ਰੋਂਗ ਬੈਟ ਔਨ ਇੰਡੀਆ, ਦੇ ਵੋਂਟ ਸਟੈਂਡ ਅਗੇਂਸਟ ਚਾਈਨਾ, ਵੀ ਉਹਨਾਂ ਨੇ ਉਹਨਾਂ ਦੇ ਖਿਲਾਫ ਨਹੀਂ ਹੈ, ਉਹ ਸਮਝਦੇ ਨੇ ਵੀ ਯੂਕਰੇਨ ਹੈ, ਇਵੇਂ ਨਹੀਂ ਹੋਣਾ। ਇਹੀ ਗੱਲ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਵੀ ਇਹ ਫਰੋਡੀਏ ਨੇ, ਧੋਖੇਬਾਜ਼ ਨੇ, ਇਹਨਾਂ ਤੋਂ ਕੁਛ ਨਹੀਂ। ਔਰ ਵਿਦਨ ਇੰਡੀਆ ਜਦੋਂ ਅੱਜ ਗੱਲ ਵੀ ਚੱਲ ਰਹੀ ਹੈ, ਇਕੱਲਾ ਇਹੀ ਨਹੀਂ ਕਿ ਵੀ ਪੰਜਾਬ ਦੇ ਵਿੱਚ ਸਿੱਖ ਖਲੋਤੇ ਨੇ, ਕਸ਼ਮੀਰ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ ਮਨੀਪੁਰ ਜੀ, ਜਿੱਥੇ ਕਿ ਪਿਛਲੇ 5 ਹਫ਼ਤਿਆਂ ਤੋਂ ਅੱਜ ਵੀ ਜਿਹੜਾ ਇੱਕ ਕੁੱਕੀਆਂ ਦੇ ਘਰ ਦੇ ਉੱਤੇ ਕੁੱਕੀ ਟਰਾਈਬ ਦੇ ਹਮਲਾ ਹੋਇਆ, 9 ਬੰਦੇ ਮਾਰੇ ਗਏ, ਕਿੰਨੇ ਜ਼ਖਮੀ ਨੇ, ਫੌਜ ਔਨ ਦਾ ਗਰਾਊਂਡ ਹੈ, ਨਾਗਿਆਂ ਨਾਲ 20-22 ਸਾਲ ਤੋਂ ਚੱਲੀ ਨੈਗੋਸ਼ੀਏਸ਼ਨ ਕਿਸੇ ਕੰਢੇ ਨਹੀਂ ਪਹੁੰਚ ਰਹੀ, ਉਹ ਵੀ ਦੇਖ ਰਹੇ ਨੇ। ਸੋ ਨਾਰਥ ਈਸਟ ਸਾਰਾ ਇਸ ਵੇਲੇ ਬਲਦੀ ਦੇ ਬੂਥੇ 'ਚ ਹੈ। ਬੇਸ਼ੱਕ ਨਜ਼ਰ ਮਨੀਪੁਰ 'ਚ ਆ ਰਿਹਾ, ਪਰ ਅਸੀਂ ਦੇਖਾਂਗੇ ਕਿ ਵੀ ਇਹ ਉਹ ਸਾਰੇ 'ਚ ਹੀ, ਇਹਦੇ ਬਾਵਜੂਦ ਕਿ ਆਲਮੋਸਟ 7 ਹੀ ਸੂਬਿਆਂ 'ਚ ਜਾਂ ਬੀਜੇਪੀ ਦੀ ਸਿੱਧੀ ਹਕੂਮਤ ਹੈ, ਜਿਵੇਂ ਮਨੀਪੁਰ 'ਚ ਹੈ ਔਰ ਅਸਾਮ 'ਚ ਹੈ, ਬਾਕੀਆਂ 'ਚ ਉਹ ਨਾਲ ਵੱਡੇ ਪਾਰਟਨਰ ਨੇ। ਇਸੇ ਤਰ੍ਹਾਂ ਜੇ ਨਕਸਲਾਈਟਸ ਦੇ ਹਵਾਲੇ ਨਾਲ ਗੱਲ ਕਰਨੀ ਹੋਏ, ਜਿਨ੍ਹਾਂ ਨੂੰ ਮਾਓਇਸਟ ਕਿਹਾ ਜਾਂਦਾ ਹੈ, ਤੇ ਅਸੀਂ ਦੇਖਦੇ ਹਾਂ ਵੀ ਕਿਵੇਂ ਕਿੰਨੇ ਵੱਡੇ ਆਪਰੇਸ਼ਨ ਜਿਹਦੇ 'ਚ 20-20 25-25 ਇਹਨਾਂ ਦੇ ਜਵਾਨ ਉਡਾ ਦਿੱਤੇ ਜਾਂਦੇ ਨੇ। ਸੋ ਅਲਟੀਮੇਟਲੀ ਅਮਰੀਕਾ ਦੇ ਪਾਲਿਸੀ ਮੇਕਰਸ ਦੇ ਵਿੱਚ ਠੀਕ ਹੈ ਵੀ ਇੰਡੀਅਨ ਇਨਫਲੂਐਂਸ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਚੱਲਦਿਆਂ 125 ਦੇ ਕਰੀਬ ਭਾਰਤੀ ਮੂਲ ਦੇ ਲੋਕ ਵਿੱਚ ਵਾੜੇ ਹੋਏ ਨੇ, ਲੇਕਿਨ ਅਲਟੀਮੇਟਲੀ ਜਿਵੇਂ ਮੈਂ ਕਿਹਾ ਵੀ ਅਮਰੀਕਾ ਨੂੰ ਜਦੋਂ ਇਹ ਲੱਗਦਾ ਕਿ ਭਾਈ ਖੰਭ ਸੜਨ ਲੱਗੇ ਨੇ, ਉਦੋਂ ਫਿਰ ਇਹ ਜਿਹੜਾ ਉੱਥੋਂ ਪੈਰ ਚੁੱਕ ਵੀ ਲੈਂਦੇ ਨੇ ਵੀ ਹੁਣ ਜਿਹੜਾ ਇਸ ਥਾਂ ਤੋਂ ਹਟੀਏ। ਸਿੱਖ ਫੈਕਟਰ ਇੱਕ ਅਹਿਮੀਅਤ ਵਾਲਾ ਫੈਕਟਰ ਹੈ, ਔਰ ਅਸੀਂ ਰਿਪੀਟਡਲੀ ਜਦੋਂ ਇਹਨਾਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਨੂੰ ਕਹਿੰਦੇ ਆ ਕਿ ਭਾਈ ਇਹ 2 ਸਿਵਲਾਈਜੇਸ਼ਨਸ, ਇੱਕ ਪਾਸੇ ਜਿਹੜਾ ਹੈ ਉਹ ਮੋਰਾਕੋ ਤੋਂ ਲੈ ਕੇ ਪਾਕਿਸਤਾਨ ਤੱਕ ਜਿਹੜੀ ਵਿਚਾਰਧਾਰਾ ਹੈ, ਜਿਨ੍ਹਾਂ ਨੂੰ ਤੁਸੀਂ ਆਪਣਾ ਕਦੇ ਦੁਸ਼ਮਣ ਬਣਾ ਲੈਂਦੇ ਹੋ, ਸਿੱਖਾਂ ਦਾ ਕਿਸੇ ਧਰਮ ਦੇ ਨਾਲ ਕਿਸੇ ਨਾਲ ਕੋਈ ਵੈਰ ਨਹੀਂ ਹੈ, ਤੇ ਜਮਨਾ ਪਾਰ ਦੇ ਲੋਕ ਜਿਨ੍ਹਾਂ ਦੀ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਉਸ ਦੇ ਵਿੱਚ ਵਰਨ ਆਸ਼ਰਮ ਬੜਿਆ ਹੋਇਆ ਹੈ, ਜ਼ਾਤੀ ਪਾਤੀ ਨਫ਼ਰਤ ਹੈ, ਤੇ ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ, ਤੀਸਰੇ ਪਾਸੇ ਕਮਿਊਨਿਸਟ ਚਾਈਨਾ ਜਿਹਨੂੰ ਤੁਸੀਂ ਕੰਟੇਨ ਕਰਨਾ ਚਾਹੁੰਦੇ ਹੋ। ਸੋ ਖਾਲਿਸਤਾਨ ਇੱਕ ਬਫਰ ਸਟੇਟ, ਜਿਹੜੀਆਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਭਾਰਤ, ਪਾਕਿਸਤਾਨ ਔਰ ਚੀਨ, ਉਹਦੇ ਵਿਚਾਲੇ ਗਾਰੰਟੀ ਹੈ ਆਫ ਦਾ ਪਰਮਾਨੈਂਟ ਪੀਸ ਐਂਡ ਪ੍ਰੋਸਪੈਰਿਟੀ ਇਨ ਸਾਊਥ ਏਸ਼ੀਆ। ਔਰ ਜ਼ਾਹਿਰ ਹੈ ਕਿ ਸਾਡਾ ਵੈਲਿਊ ਸਿਸਟਮ ਖਾਲਸਾ ਪੰਥ ਦਾ ਉਹ ਇਵੇਂ ਹੀ ਰਨ, ਸਾਡਾ ਕੋਈ ਕੰਟਰਾਸਟ ਨਹੀਂ ਹੈ ਵੈਸਟਰਨ ਜਾਂ ਅਮਰੀਕਨ ਵੈਲਿਊ ਸਿਸਟਮ ਨਾਲ। ਰਾਦਰ ਜੇ ਜੋ ਕੁਛ ਅਮਰੀਕਾ ਦੇ ਫਾਊਂਡਰਿੰਗ ਫਾਦਰਸ ਨੇ 1776 ਦੇ ਵਿੱਚ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਿਹਾ, ਇਹ ਤਾਂ 1469 'ਚ 200 ਸਾਲ ਪਹਿਲਾਂ ਸਿੱਖੀ ਦੇ ਸਾਰੇ ਸਿਧਾਂਤ ਨੇ, ਬਰਾਬਰੀ ਦੇ, ਇੱਕ ਪਿਤਾ ਇੱਕ ਕੇ ਹਮ ਬਾਰਕ, ਔਰ 10ਵੇਂ ਪਾਤਸ਼ਾਹ ਦੇ 1666 ਤੋਂ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਔਰ ਇਸੇ ਤਰ੍ਹਾਂ ਜਿਹੜਾ ਸਿੱਖ ਦਾ ਕਰੈਕਟਰ ਹੈ, ਇਨਸਾਨੀਅਤ, ਭਲਾਈ ਦਾ, ਹਿਊਮੈਨੀਟੇਰੀਅਨਿਜ਼ਮ, ਕਿਰਤ ਦਾ, ਮਿਹਨਤ ਦਾ। ਕੱਲ੍ਹ ਹੀ BBC 'ਚ ਇੱਕ ਵੱਡੀ ਸਟੋਰੀ ਸੀ ਟਰੈਵਲ ਬਲੌਗ ਦੇ ਵਿੱਚ ਉਹਨਾਂ ਦੇ, ਕਿ ਦਰਬਾਰ ਸਾਹਿਬ ਜਿੱਥੇ 1 ਲੱਖ ਲੋਕ ਰੋਜ਼ਾਨਾ, ਕੋਈ ਐਸਾ ਸ਼ਹਿਰ ਹੈ ਦੁਨੀਆ 'ਚ ਨਹੀਂ ਜਿੱਥੇ ਇਸ ਕਿਸਮ ਦਾ ਅਜੂਬਾ ਹੋਏ ਕਿ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ। ਜਦੋਂ ਪੂਰਾ ਸਿੱਖ ਕਰੈਕਟਰ ਦੇ ਉੱਤੇ ਸੀ ਕਿ ਜੀ ਕੋਵਿਡ ਦੇ ਚੱਲਦਿਆਂ ਵੀ ਸਿੱਖ ਕਿਉਂ, ਉਹਨਾਂ ਨੇ ਕਿਹਾ ਇਹ ਬਿਲਟ ਇਨ ਹੈ, ਇਹ ਜਿਹੜਾ ਸੇਵਾ ਹੈ, ਸੈਲਫਲੈਸ ਸੇਵਾ। ਸੋ ਮੈਂ ਸਮਝਦਾ ਵੀ ਸਿੱਖੀ ਦੇ ਟ੍ਰੇਡ, ਸਿੱਖੀ ਦੀ ਪਛਾਣ, ਸਿੱਖਾਂ ਦੀ ਫਿਜ਼ੀਕਲ ਪ੍ਰੈਜ਼ੈਂਸ, ਔਰ ਓਵਰਆਲ ਜਿਹੜੀ ਹੈ ਆਲਰੇਡੀ ਉਹਨੇ ਅਮਰੀਕਾ ਦੇ ਜਿਹੜੇ ਰੀਅਲੀ ਲੋਕ ਮੈਟਰ ਕਰਦੇ ਨੇ ਉਹਨਾਂ ਦੇ ਉੱਤੇ ਚੰਗਾ ਪ੍ਰਭਾਵ ਛੱਡਿਆ ਹੋਇਆ। ਔਰ ਬਹੁਤ ਜਲਦੀ ਇਹਨਾਂ ਦਾ ਇਹ ਭਾਰਤ ਤੋਂ ਜਿਹੜਾ ਇਹਨਾਂ ਦਾ ਭਰਮ ਪੈਦਾ ਹੋਇਆ ਭਾਰਤ ਨੂੰ ਲੈ ਕੇ ਵੀ ਪਤਾ ਨਹੀਂ ਕੀ ਹੈ, ਇਹ ਦੂਰ ਹੋਏਗਾ ਔਰ ਖਾਲਿਸਤਾਨ ਵੀ ਲਿਬਰੇਟ ਹੋਏਗਾ। ਕਸ਼ਮੀਰੀਆਂ ਨੂੰ ਵੀ ਇੱਦਾਂ ਦੱਬ ਕੇ ਤੁਸੀਂ ਕਿੰਨੀ ਕੁ ਦੇਰ ਟਿਰਨੀ ਦੇ ਨਾਲ, ਜ਼ੁਲਮ ਦੇ ਨਾਲ ਤੁਸੀਂ ਰੱਖ ਸਕਦੇ ਹੋ। ਨਾਰਥ ਈਸਟ ਤਾਂ ਪਹਿਲਾਂ ਹੀ ਜਿਹੜਾ ਮਨੀਪੁਰ 'ਚ ਨਜ਼ਰ ਆ ਰਿਹਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਭਾਰਤ ਦਾ ਦਲਿਤ ਔਰ ਟਰਾਈਬਲ ਲੋਕ ਵੀ ਜਿਹੜੇ ਇਹਨਾਂ ਮੁਲਕਾਂ 'ਚ ਵੀ ਐਫਰਟ ਕਰ ਰਹੇ ਨੇ, ਔਰ ਉੱਥੇ ਬ੍ਰਾਹਮਣਵਾਦੀ ਰੋਕਦੇ ਨੇ ਕਿ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨੂੰ ਜਿਹੜਾ ਉਸ ਡਿਸਕ੍ਰਿਮੀਨੇਸ਼ਨ ਦਾ ਹਿੱਸਾ ਮੰਨਿਆ ਜਾਏ। ਸੋ ਕਿੰਨੀ ਕੁ ਦੇਰ ਇਹ ਬ੍ਰਾਹਮਣਵਾਦ ਦਾ ਜਾਂ ਹਿੰਦੂਤਵਾਦ ਦਾ ਗਲਬਾ ਰਹੇਗਾ। ਮੈਨੂੰ ਇਹ ਲੱਗਦਾ ਕਿ ਭਾਈ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਔਰ ਜੀਓ ਪੋਲਿਟਿਕਸ ਬਦਲ ਰਹੀ, ਜੀਓ ਪੋਲਿਟਿਕਸ ਬੇਸ਼ੱਕ ਇਹ ਲੱਗ ਰਿਹਾ ਇਸ ਵੇਲੇ ਕਿ ਜੀ ਅਮਰੀਕਾ ਤਾਂ ਬਿਲਕੁਲ ਹੀ ਭਾਰਤ ਦਾ ਪ੍ਰੋਟੈਕਟਰ ਬਣਿਆ ਹੋਇਆ, ਬਟ ਜੀਓ ਪੋਲੀਟੀਕਲ ਸਟੇਟਸ ਜਦੋਂ ਕਿਤੇ ਵੀ ਬਦਲਦੇ ਨੇ ਉਹਦੇ 'ਚ ਕਨਫਰੰਟੇਸ਼ਨ,
ਇੰਟਰਸਟ ਅੱਜ ਲੱਗਦਾ ਅਮਰੀਕਾ ਨੂੰ ਵੀ ਉਹਦੇ ਇੰਟਰਸਟ ਭਾਰਤ ਨਾਲ ਨੇ, ਪਰ ਬਹੁਤ ਜਲਦੀ ਇਹਨਾਂ ਦਾ ਇਹ ਭੁਲੇਖਾ ਦੂਰ ਹੋਏਗਾ। ਜੀ ਨਹੀਂ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਇੱਕ ਹੋਪਫੁਲ ਹੈਗੇ ਹੋ ਇਸ ਸਿਚੁਏਸ਼ਨ ਨੂੰ ਲੈ ਕੇ ਕਿ ਸਿਚੁਏਸ਼ਨ ਜਿਹੜੀ ਆ ਉਹ ਬਦਲਣੀ ਹੈ, ਜੀਓ ਪੋਲੀਟਿਕਸ ਦੇ ਹਾਲਾਤ ਵੀ ਬਦਲਣੇ ਆ ਅਤੇ ਜਿਹੜਾ ਅਮਰੀਕਾ ਦਾ ਭਰਮ ਹੈ ਭਾਰਤ ਦੇ ਨਾਲ ਉਹ ਟੁੱਟਣਾ, ਮਤਲਬ ਇਹ ਹੈਗੀ। ਚਲੋ ਤੁਹਾਡੀ ਹੋਪਫੁਲਨੈਸ ਦੇ ਉੱਤੇ ਇੱਕ ਗੱਲ ਹੈਗੀ, ਤੁਹਾਡੀ ਅੰਡਰਸਟੈਂਡਿੰਗ ਹੋਪਫੁਲਨੈਸ ਨਹੀਂ ਹੈ, ਦੈਟ ਇਜ਼ ਅ ਰਿਐਲਿਟੀ। ਨਹੀਂ ਨਜ਼ਰ ਆ ਰਿਹਾ, ਮੈਂ ਤੁਹਾਨੂੰ ਨਜ਼ਰ ਆ ਸਮਝ ਰਿਹਾ ਹਾਂ ਗੱਲ, ਪਰ ਮੈਂ ਦੋ ਫੈਕਟਰਸ ਤੋਂ ਸਵਾਲ ਪੁੱਛਣਾ ਚਾਹੁੰਦਾ ਵੀ ਅੱਜ ਜਿਹੜੇ ਹਾਲਾਤ ਹੈਗੇ ਆ ਅਮਰੀਕਾ ਨੂੰ ਮਤਲਬ ਨਜ਼ਰ ਨਹੀਂ ਆਉਂਦਾ ਹੈਗਾ ਭਾਰਤ ਦੀ ਜਿਹੜੀ ਸਿਚੁਏਸ਼ਨ ਹੈ, ਇਹਨਾਂ ਦੀਆਂ ਆਪਣੀਆਂ ਇੰਟਰਨਲ ਰਿਪੋਰਟਸ ਵੀ ਹੁੰਦੀਆਂ ਨੇ, ਜਿਹੜੇ ਗਰਾਊਂਡ 'ਤੇ ਇਹਨਾਂ ਦੇ ਅੰਬੈਸੀਜ਼ ਰਾਹੀਂ ਰਿਪੋਰਟਸ ਆਉਂਦੀਆਂ ਨੇ ਉਹ ਵੀ ਹੁੰਦੀਆਂ ਨੇ, ਇਹਨਾਂ ਦੀਆਂ ਆਪਣੀਆਂ ਜਿਹੜੀ ਯੂਸਰਫ ਤੇ ਇਹਨਾਂ ਦੇ ਕਮਿਸ਼ਨ ਹੈਗੇ ਨੇ ਉਹਨਾਂ ਦੀਆਂ ਰਿਕਮੈਂਡੇਸ਼ਨਸ ਵੀ ਹੁੰਦੀਆਂ ਨੇ, ਜੈਨੋਸਾਈਡ ਵਾਚ ਦਾ ਤੁਸੀਂ ਜ਼ਿਕਰ ਕੀਤਾ, ਜਾਂ ਅਦਰਵਾਈਜ਼ ਜਿਹੜੀਆਂ ਇੰਟਰਨੈਸ਼ਨਲ ਰਿਨੋਨਡ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੀਆਂ ਰਿਪੋਰਟਸ ਸਾਹਮਣੇ ਨੇ। ਦੂਜਾ ਪੱਖ ਜਿਹੜਾ ਤੁਸੀਂ ਸਿੱਖ ਫੈਕਟਰ ਦੀ ਗੱਲ ਕੀਤੀ ਹੈ ਉਹ ਵੀ ਇਹਨਾਂ ਦੇ ਸਾਹਮਣੇ ਹੈ ਕਿ ਪੰਜਾਬ ਦੇ ਹਾਲਾਤ ਮਤਲਬ ਉਹ ਇੱਕ ਉੱਥੋਂ ਪੰਜਾਬ ਦੇ ਵਿੱਚੋਂ ਵੀ ਆਵਾਜ਼ ਉੱਠਦੀ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਹਵਾਲੇ ਨਾਲ ਕਿ ਸਿੱਖ ਇੱਕ ਬਫਰ ਸਟੇਟ ਦੇ ਤੌਰ 'ਤੇ ਐਕਟ ਕਰ ਸਕਦੇ ਆ ਤਿੰਨਾਂ ਮੁਲਕਾਂ ਦੇ ਵਿੱਚ ਜਿਹੜੇ ਕਿ 3 ਨਿਊਕਲੀਅਰ ਪਾਵਰਸ ਨੇ। ਤੁਸੀਂ ਵੀ ਇਸ ਫੈਕਟਰ ਨੂੰ 90s ਤੋਂ ਉਭਾਰ ਰਹੇ ਹੋ ਅਤੇ ਉਹ ਵੀ ਇਹਨਾਂ ਦੇ ਕੰਨਾਂ ਤੱਕ ਗੱਲ ਜਿਹੜੀ ਹੈ ਉਹ ਪਹੁੰਚਦੀ ਹੈ, ਜੋ ਪਤਾ ਵੀ ਲੱਗਦਾ ਹੈ ਜਾਂ ਉਸ ਗੱਲ ਨੂੰ ਮਹਿਸੂਸ ਵੀ ਕੀਤਾ ਜਾਂਦਾ ਹੈ ਵੀ ਇਹ ਦੋਵੇਂ ਫੈਕਟਰਸ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਗੱਲ ਮਤਲਬ ਇਹ ਮਹਿਸੂਸ ਨਹੀਂ ਕਰਦੇ, ਸਮਝਦੇ ਨਹੀਂ, ਜਾਂ ਉੱਦਾਂ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਕਿ ਨਹੀਂ ਜੀ ਹਜੇ ਅਸੀਂ ਇਸ ਗੱਲ ਨੂੰ ਦੇਖਣਾ ਨਹੀਂ ਹੈਗਾ ਜਾਂ ਵਾਚਣਾ ਨਹੀਂ ਹੈਗਾ। ਥੋੜ੍ਹਾ ਜਿਹਾ ਇਹਨੂੰ ਵੀ ਸਮਝਣ ਦੀ ਮੈਂ ਸਮਝਦਾ ਕਿ ਲੋੜ ਹੈਗੀ ਹੈ ਵੀ ਇਹ ਗੱਲ ਹੈ ਕਿ ਐਗਜ਼ੈਕਟਲੀ। ਦੇਖੋ, ਮੈਂ ਲਗਭਗ 18 ਸਾਲ ਵਾਸ਼ਿੰਗਟਨ DC 'ਚ ਗੁਜ਼ਾਰੇ ਨੇ, ਹੁਣ ਵੀ ਆਉਣ ਜਾਣ ਰੈਗੂਲਰ ਹੈ ਜਦੋਂ ਵੀ ਈਵਨ ਕੋਈ ਮੀਟਿੰਗਸ ਦਾ ਸਿਲਸਿਲਾ ਹੁੰਦਾ। ਜਿਹੜੀ ਗੱਲ ਮੈਨੂੰ ਸਮਝ ਆਈ ਹੈ, ਬਹੁਤ ਵਾਰ ਆਮ ਲੋਕ ਇਹ ਸਮਝਦੇ ਹੁੰਦੇ ਨੇ ਕਿ ਕੋਈ ਚੀਜ਼ ਜਿਹੜੀ ਕਾਮਨ ਬੰਦੇ ਨੂੰ ਸਮਝ ਆ ਰਹੀ ਹੈ ਉਹ ਇੰਟੈਲੈਕਚੁਅਲ ਨੂੰ ਕਿਉਂ ਨਹੀਂ ਆ ਰਹੀ। ਇੱਥੇ ਵੀ ਜਿਹੜੀ ਪਾਲਿਸੀ ਮੇਕਿੰਗ ਹੈ ਜਾਂ ਦੂਸਰਾ ਉਹਦੇ 'ਚ ਇੰਡੀਵਿਜੂਅਲ ਇਨਫਲੂਐਂਸਿਸ ਜਾਂ ਕੁਝ ਲੋਕਾਂ ਦੀ ਸਪੈਲ ਜਿਹੜੀ ਹੁੰਦੀ ਹੈ ਜਿਨ੍ਹਾਂ ਦੇ ਅੱਗੋਂ ਹਿੱਤ ਕਿਤੇ ਹੋਰ ਜੁੜੇ ਹੁੰਦੇ ਨੇ, ਉਹ ਮੈਟਰ ਕਰਦੀ ਹੈ। ਔਰ ਉਸ ਦੀ ਅਸੀਂ ਉਦਾਹਰਣ ਦੇਖ ਸਕਦੇ ਹਾਂ ਕਿ ਭਾਈ ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਇਨਵੇਡ ਕੀਤਾ ਅਫਗਾਨਿਸਤਾਨ ਨੂੰ, ਉਸ ਪੀਰੀਅਡ ਦੇ ਵਿੱਚ ਪਹਿਲੇ 2 ਸਾਲ ਤਾਂ ਅਮਰੀਕਾ ਦਾ ਕੋਈ ਇੰਟਰਸਟ ਹੀ ਨਹੀਂ ਸੀਗਾ, ਕਿਉਂਕਿ ਵਿਤਨਾਮ ਦੀ ਹਾਰ ਜਿਹੜੀ ਹੈ ਉਹਦੇ ਅਜੇ ਜ਼ਖਮ ਰਿਸਦੇ ਸੀ ਔਰ ਉਹਨਾਂ ਨੂੰ ਤਕਲੀਫ ਦੇ ਰਹੇ ਸੀ। ਔਰ ਇੱਕ ਕਾਂਗਰਸਮੈਨ ਚਾਰਲੀ ਜਿਹਨੂੰ ਕਹਿੰਦੇ ਨੇ, ਔਰ ਬਾਅਦ 'ਚ ਬੜਾ ਵੱਡਾ ਨਾਂ ਹੋਇਆ, ਉਦੋਂ ਕਿ ਸਟਿੰਗਰ ਮਿਸਲਸ ਵਗੈਰਾ ਵੀ ਆ ਗਈਆਂ ਸੀ। ਉਹਨੇ ਚਾਰਲਸ ਨੇ ਜਿਹੜਾ ਇਹਨਾਂ ਦੇ ਇਨਸਾਈਡਰ ਨੂੰ ਬਿਠਾ ਕੇ ਕਿਹਾ ਕਿ ਵੀ ਤੁਹਾਡੇ ਕੋਲ ਇਹ ਮੌਕਾ ਹੈ ਕਿ ਵਿਤਨਾਮ ਵਾਰ ਦੀ ਹਾਰ ਦਾ ਬਦਲਾ, ਕਿਉਂਕਿ ਪ੍ਰੌਕਸੀ ਵਾਰ ਸੀ, ਕੋਈ ਵਿਤਨਾਮੀ ਤਾਂ ਨਹੀਂ ਸੀ ਲੜ ਰਹੇ, ਵਿਤਨਾਮੀ ਤਾਂ ਫਰੰਟ ਸੀ, ਜਿਵੇਂ ਹੁਣ ਯੂਕਰੇਨੀਅਨ ਫਰੰਟ ਅਮਰੀਕਾ ਲੜ ਰਿਹਾ ਸੀ, ਪਰ ਉੱਥੇ ਉਹਨਾਂ ਦੇ ਵਿਤਨਾਮੀਆਂ ਦੇ ਪਿੱਛੇ ਜਿਹੜੇ ਨਾਰਦਰਨ ਵਿਤਨਾਮ ਵਾਲੇ ਸੀ ਉਹ ਸੋਵੀਅਤ ਯੂਨੀਅਨ ਸੀ, ਸਾਊਦਰਨ ਵਿਤਨਾਮ ਦੇ ਮਗਰ ਅਮਰੀਕਾ ਸੀ। ਸੋ ਇਹ ਉਹਨਾਂ ਦੀ ਸਾਊਥ ਦੀ ਮਦਦ 'ਤੇ ਗਏ ਸੀ। ਉਹਨੇ ਕਿਹਾ ਵੀ ਇਹ ਮੌਕਾ ਹੈ ਵੀ ਤੁਸੀਂ ਇਹਨਾਂ ਦਾ ਸਾਥ ਦਿਓ, ਉਹਨਾਂ ਨੂੰ ਕਰੋ, ਔਰ ਉਹਦੇ 'ਚੋਂ ਉਹ ਪ੍ਰਵੇਲ ਕੀਤਾ। ਪਾਕਿਸਤਾਨ ਦੇ ਵਿੱਚ ਕੈਂਪ ਬਣਾਏ CIA ਨੇ, ਦੂਜੇ ਫਿਰ ਸਟ੍ਰੈਟਜੀ ਬਣਾਈ, ਮੁਜਾਹਿਦੀਨ, ਹੋਲੀ ਵਾਰੀਅਰ, ਇਹਨੂੰ ਇਸਲਾਮਿਕ ਜਿਹਾਦ ਬਣਾਇਆ, ਔਰ ਸਟਿੰਗਰ ਮਿਸਾਈਲਾਂ ਵੀ ਆ ਗਈਆਂ ਹੱਥ 'ਚ। ਲੜਨ ਵਾਲੇ ਤਾਂ ਪਠਾਨ ਹੈ ਹੀ ਸੀ, ਬਾਕੀ ਵੀ ਦੁਨੀਆ ਭਰ 'ਚੋਂ ਮੁਸਲਮਾਨ ਆਉਣੇ ਸ਼ੁਰੂ ਹੋ ਗਏ। ਔਰ ਅਸੀਂ ਦੇਖਦੇ ਹਾਂ ਕਿ ਉਹ ਸੋਵੀਅਤ ਯੂਨੀਅਨ ਜਿਹੜੀ ਸਪੇਸ ਪਾਵਰ ਵੀ ਸੀ, ਵਰਲਡ ਪਾਵਰ ਵੀ ਸੀ, ਦੂਜਾ ਵੀ ਸੀ, 10 ਸਾਲ ਦੇ ਵਿੱਚ ਕਲੈਪਸ ਹੋ ਕੇ 15 ਟੁਕੜਿਆਂ ਦੇ ਵਿੱਚ ਵੰਡੀ ਗਈ। ਸੋ ਇਸ ਦਾ ਕੁਝ ਮੌਕਿਆਂ ਦੇ ਉੱਤੇ ਜਿਸ ਟਰੈਕ ਤੇ ਚੜ੍ਹੀ ਹੁੰਦੀ ਆ ਪਾਲਿਸੀ, ਉਹਨੂੰ ਲਾ ਕੇ ਨਵੇਂ ਪਾਸੇ ਲਾਉਣਾ ਇਹ ਇੱਕ ਵੱਖਰੀ ਕਹਾਣੀ ਹੁੰਦੀ ਹੈ। ਅਮਰੀਕਾ ਦੇ ਵਿੱਚ ਜਿਹੜਾ ਦੌਰ ਕਿਸਿੰਜਰ ਨਿਕਸਨ ਦਾ ਸੀ ਜੀ, ਉਹਦੇ 'ਚ ਖਾਲਿਸਤਾਨ ਦੇ ਲਈ ਇਹੀ ਨਹੀਂ ਵੀ ਹਮਦਰਦੀ, ਅਮਰੀਕਾ ਸੀਰੀਅਸਲੀ ਸੋਚਦਾ ਸੀ ਕਿ ਬਈ ਅਸੀਂ, ਉਦੋਂ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦੇ ਬਲੌਕ 'ਚ ਸੀ, ਇੰਡੀਆ ਬਹੁਤ ਤੇਜ਼ੀ ਨਾਲ ਸੋਵੀਅਤ ਯੂਨੀਅਨ ਦੇ ਹੱਕ ਦੇ ਵਿੱਚ ਭੁਗਤਦਾ ਸੀ ਇੰਟਰਨੈਸ਼ਨਲ ਫੋਰਮਸ 'ਤੇ ਵੀ। ਔਰ ਉਦੋਂ ਹੈਨਰੀ ਕਿਸਿੰਜਰ ਔਰ ਨਿਕਸਨ ਈਰਾ ਦੇ ਵਿੱਚ ਇਹ ਪੋਸੀਬਿਲਿਟੀ ਬਣ ਰਹੀ ਸੀ। ਇਹੀ ਪਾਰਟ ਸੀ ਕਿ 1971 ਦੇ ਵਿੱਚ ਵੀ, ਉਸ ਤੋਂ ਪਹਿਲਾਂ ਅਮਰੀਕਾ ਦਾ ਇੰਟਰਸਟ ਥੋੜ੍ਹਾ ਬਹੁਤ ਸੀ, ਲੇਕਿਨ ਜਿਉਂ ਹੀ 1988-89 ਦੇ ਤੱਕ ਪਹੁੰਚਦੇ ਹਾਂ, ਸੋਵੀਅਤ ਯੂਨੀਅਨ ਟੁੱਟ ਗਿਆ, ਅਮਰੀਕਾ ਓਨਲੀ ਸੁਪਰ ਪਾਵਰ ਬਣ ਗਿਆ, ਇਹਨਾਂ ਦਾ ਛੋਟੇ ਮੁਲਕਾਂ 'ਚ ਇੰਟਰਸਟ ਟੁੱਟ ਗਿਆ, ਮੁੱਕ ਗਿਆ। ਫਿਰ ਯੂਗੋਸਲਾਵੀਆ ਦਾ ਜਿਹੜਾ ਟੁੱਟਣਾ ਹੋਇਆ ਉਹ ਬੜਾ ਮੈਸੀ ਹੋਇਆ,
ਕਿਉਂਕਿ ਸਰਬੀਆ, ਕਰੋਸ਼ੀਆ, ਬੋਸਨੀਆ ਨੂੰ ਘੇਰ ਲਿਆ ਸਰਬਜ਼ ਨੇ, ਜੈਨੋਸਾਈਡ ਹੋਇਆ। ਸੋ ਅਮਰੀਕਾ ਨੂੰ ਦੇਖੋ, ਹਰ ਮੁਲਕ ਦੇ ਆਪਣੇ ਵੈਸਟਡ ਇੰਟਰਸਟ ਨੇ। ਪਹਿਲੀ ਗੱਲ ਤਾਂ ਸਾਨੂੰ ਸਿੱਖਾਂ ਨੂੰ ਔਰ ਬਾਕੀ ਵੀ ਜਿਹੜੇ ਜਸਟਿਸ ਲਵਿੰਗ ਲੋਕ ਨੇ ਉਹਨਾਂ ਨੂੰ ਇਹ ਮਨ ਚੋਂ ਕੱਢ ਦੇਣੀ ਚਾਹੀਦੀ ਹੈ ਜੀ ਕਿ ਜਿਹੜੀ ਨੀਤੀ ਬਣਦੀ ਹੈ ਉਹ ਠੀਕ ਜਾਂ ਗਲਤ ਦੇ ਆਧਾਰ 'ਤੇ ਇਵੇਂ ਨਹੀਂ ਬਣਦੀ। ਨੀਤੀ 'ਚ ਮਰਵਾਉਣੇ ਪੈਣ ਆਪਣੇ ਮਰਵਾ ਦਿੰਦੇ ਨੇ, ਕਿਸੇ ਦੇ ਮਾਰਨੇ ਪੈਣ ਮਾਰ ਦਿੰਦੇ ਨੇ। ਉਹਦੇ 'ਚੋਂ ਦੇਖਦੇ ਨੇ ਵੀ ਸਾਡੇ ਹਿੱਤ 'ਚ ਕੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਹੌਲੀ 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 ਜਿਹੜਾ ਅਮਰੀਕਾ, ਦੇਖੋ ਪਾਕਿਸਤਾਨ ਦੇ ਉੱਤੇ ਅਮਰੀਕਾ ਦਾ ਕਿੰਨਾ ਜਿਹੜਾ ਰਾਦਰ ਪਾਕਿਸਤਾਨ ਕਿਸ ਹੱਦ ਤੱਕ ਅਮਰੀਕਾ ਦੀ ਮਦਦ ਲਈ ਗਿਆ ਕੋਲਡ ਵਾਰ ਈਰਾ 'ਚ, ਉਹਨਾਂ ਦਾ ਹੀ ਉਹ ਬਲੌਕ ਸੀ। ਲੇਕਿਨ ਪਾਕਿਸਤਾਨ ਨੂੰ ਕਿਵੇਂ ਡੰਪ ਕੀਤਾ ਅਮਰੀਕਾ ਨੇ। ਅੱਜ ਹਾਲ ਇਹ ਹੈ ਕਿ $2-3 ਬਿਲੀਅਨ IMF ਨੇ ਦੇਣਾ, ਉਹ ਗੇੜੇ ਲਵਾ ਰਹੇ ਨੇ, ਇੱਧਰ ਵੀ ਕਰਾ ਰਹੇ ਨੇ, ਉੱਧਰ ਵੀ ਕਰਵਾ ਰਹੇ ਨੇ। ਕੀ ਹਸ਼ਰ ਕੀਤਾ ਹੋਇਆ ਪਾਕਿਸਤਾਨ ਦਾ ਆਲ ਆਫ ਏ ਸਡਨ। ਔਰ ਮੈਨੂੰ ਯਾਦ ਹੈ ਵੀ ਉਹਨੇ ਹਿਨਾ ਰਬਾਨੀ ਖਰ, ਜਿਹੜੀ ਉਹਨਾਂ ਦੀ ਮਿਨਿਸਟਰ ਆਫ ਸਟੇਟ ਹੈ, ਫੋਰਨ ਅਫੇਅਰਸ ਦੀ ਮਿਨਿਸਟਰ ਤਾਂ ਸ਼ਾਇਦ ਬਿਲਾਵਲ ਭੁੱਟੋ ਹੈ, ਉਹਨੇ ਇੱਕ ਥਾਂ 'ਤੇ ਉਹਨਾਂ ਨੂੰ ਕਿਹਾ ਜੀ ਵੀ ਐਸਾ ਕੀ ਹੋਇਆ ਕਿ ਜੀ ਅਮਰੀਕਾ ਨੇ ਤੁਹਾਨੂੰ ਛੱਡ ਕੇ ਭਾਰਤ ਦੇ ਨਾਲ। ਤਾਂ ਉਹਨੇ ਬੜਾ ਸਰਕਾਸਟਿਕਲੀ ਉਹਨੂੰ ਕਿਹਾ, ਕਹਿੰਦੇ ਮੈਂ ਇੱਕ ਭਾਰਤ ਦੇ ਨੁਮਾਇੰਦੇ ਦੇ ਨਾਲ ਜਾਂ ਕਿੱਥੇ ਗੱਲ, ਉਹਨੂੰ ਮੈਂ ਕਿਹਾ ਜੀ ਅਸੀਂ ਤਾਂ ਸਵਾਦ ਚੱਖ ਲਿਆ ਹੋਇਆ, ਹੁਣ ਤੁਸੀਂ ਸਵਾਦ ਚੱਖ ਲਓ ਕਿ ਬਈ ਕੋਈ ਨਹੀਂ, ਇਹ ਤੁਹਾਨੂੰ ਸਮਝ ਆਏਗੀ ਵੀ ਕੀ ਹੈ। ਸੋ ਇਹ ਇੱਕ ਮੁਲਕ ਦੇ ਹਵਾਲੇ ਨਾਲ ਨਹੀਂ, ਹਰ ਮੁਲਕ ਦੇ ਨਾਲ ਹੀ ਹੁੰਦਾ ਹੈ ਕਿ ਕਿੱਥੇ ਚਾਈਨਾ ਔਰ ਰਸ਼ੀਆ ਬਾਰਡਰ ਦੇ ਉੱਤੇ ਡਿਸਪੋਟ ਮਾਓ ਸੇ ਤੁੰਗ, ਸਟਾਲਿਨ ਦੇ ਜ਼ਮਾਨੇ ਤੋਂ ਅੱਜ ਰਸ਼ੀਆ ਛੋਟਾ ਭਰਾ ਬਣਿਆ ਹੋਇਆ, ਚਾਈਨਾ ਰਸ਼ੀਆ ਟੂਗੈਦਰ ਐਕਸਰਸਾਈਜ਼ਸ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਅਲਟੀਮੇਟਲੀ ਇਸੇ ਤੋਂ ਹੀ ਅੰਗਰੇਜ਼ੀ ਦਾ ਇਹ ਅਖਾਣ ਬਣਿਆ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼, ਪਰਮਾਨੈਂਟ ਓਨਲੀ ਆਰ ਇੰਟਰਸਟ। ਹਿੱਤ ਪਰਮਾਨੈਂਟ ਹੁੰਦੇ ਨੇ, ਬਾਕੀ ਸੈਲੇਬਿਲਿਟੀ ਹੁੰਦੀ ਹੈ ਵੀ ਤੁਸੀਂ ਸੈਲ ਕੀ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਅਸੀਂ 700 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ ਤੇ ਬੈਠੇ ਹਾਂ। ਬਫਰ ਹਾਂ, ਵੈਲਿਊ ਸਿਸਟਮ ਸਾਡਾ ਹਰ ਇੱਕ ਲਈ ਟੋਲਰੇਬਿਲਿਟੀ ਵਾਲਾ ਹੈ। 1849 ਤੱਕ ਅਸੀਂ ਇੱਕ ਮੁਲਕ ਦੇ ਉੱਤੇ ਬਾਦਸ਼ਾਹਤ ਕੀਤੀ ਹੋਈ ਹੈ। ਔਰ ਜੋ ਸਾਡੀ ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ ਇਹਨਾਂ 75 ਸਾਲਾਂ 'ਚ ਇਨ ਜਨਰਲ ਇਨ ਇੰਡੀਆ ਔਰ 39 ਸਾਲਾਂ 'ਚ ਇਨ ਪਰਟੀਕੂਲਰ ਹੋਈ ਹੈ, ਜਿਸ ਆਧਾਰ ਦੇ ਉੱਤੇ ਜਿਹੜਾ ਇਹ ਪਰਸੀਕਿਊਸ਼ਨ ਔਰ ਦੂਸਰਾ ਸਾਡਾ ਇੱਕ ਹੱਕ ਵੀ ਬਣਦਾ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ। ਸੋ ਮੈਂ ਸਮਝਦਾ ਵੀ ਬਹੁਤ ਜਲਦੀ ਅਮਰੀਕਾ ਦਾ ਟਰਨ ਅਰਾਊਂਡ ਹੋਏਗਾ ਜਾਂ ਟਰਨ ਅਬਾਊਟ ਹੋਏਗਾ ਔਰ ਸਾਨੂੰ ਵੀ ਸ਼ੁੱਡ ਕੀਪ ਔਨ ਫੋਕਸਿੰਗ ਔਨ ਦਾ ਆਵਰ ਇਸ਼ੂ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਜਿਹੜਾ ਸਾਡਾ ਸਮਾਂ ਆ ਸ਼ੋਅ ਦਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ। ਮੈਂ ਉਮੀਦ ਕਰਦਾ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ ਉਹ ਅੱਜ ਦਾ ਸ਼ੋਅ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤਾਂ ਤੁਸੀਂ ਆਪਣੇ ਸੁਝਾਅ, ਸਵਾਲ ਜਾਂ ਤੁਹਾਡੀਆਂ ਜਿਹੜੀਆਂ ਰਿਕੁਐਸਟ ਨੇ ਉਹ ਸਾਡੇ ਤੱਕ ਪੁੱਜਦੀਆਂ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਫਿਰ ਤੁਸੀਂ ਸਾਨੂੰ ਸਾਡੀ ਈਮੇਲ sos@tv84.tv ਦੇ ਉੱਤੇ ਤੁਸੀਂ ਸਾਨੂੰ ਭੇਜ ਵੀ ਸਕਦੇ ਹੋ। ਇਸੇ ਦੇ ਨਾਲ ਮੈਂ ਡੋਨੇਸ਼ਨਸ ਦੇ ਲਈ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਜਿਹੜਾ TV84 ਅਦਾਰਾ ਅਸੀਂ ਤੁਹਾਡੀਆਂ ਡੋਨੇਸ਼ਨਸ ਦੇ ਉੱਤੇ ਹੀ ਰਨ ਕਰਦੇ ਹਾਂ, ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਮੈਂਸ਼ਨ ਕੀਤਾ। ਅਤੇ TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਚੈੱਕ ਰਾਹੀਂ ਵੀ ਤੁਸੀਂ ਡੋਨੇਸ਼ਨਸ ਬਣਾ ਕੇ ਭੇਜ ਸਕਦੇ ਹੋ। ਚੈੱਕ ਤੁਸੀਂ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਜਿਹੜਾ ਸਕਰੀਨ ਦੇ ਉੱਤੇ ਤੁਹਾਡੀ ਦੇ ਉੱਤੇ ਨੰਬਰ ਆ ਰਿਹਾ ਹੈ 5166191984, ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਕਾਲ ਰਾਹੀਂ ਜਾਂ WhatsApp ਰਾਹੀਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ੍ਹ ਨੂੰ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।